ਹਰਜੋਤ ਸਿੰਘ ਜੀ, ਕੈਲੀਫੋਰਨੀਆ ਦੇ ਵਿੱਚ ਆਪਾਂ ਜਦੋਂ ਖਬਰਾਂ ਕਰਦੇ ਹਾਂ, ਕਈ ਵਾਰੀ ਫਨੀ ਵੀ ਕਹਿ ਸਕਦੇ ਹਾਂ ਤੇ ਕੁਛ ਅਚੰਭੇ ਵਾਲੀਆਂ ਖਬਰਾਂ ਵੀ ਆਉਂਦੀਆਂ ਆ। ਟ੍ਰੇਸੀ ਦੇ ਵਿੱਚ ਮੋਰਾਂ ਨੇ ਵਕਤ ਪਾਇਆ ਸੀ, ਸਨੀਵੇਲ ਦੇ ਵਿੱਚ ਕਾਵਾਂ ਨੇ, ਤਾਂ ਹੁਣ ਕਹਿੰਦੇ ਕੈਲੀਫੋਰਨੀਆ ਦੇ ਵਿੱਚ ਜੰਗਲੀ ਸੂਰਾਂ ਨੇ ਵਕਤ ਪਾ ਰੱਖਿਆ ਆ। ਜੀ। ਇੱਕ ਨਵਾਂ ਬਿੱਲ ਜਿਹੜਾ ਆ ਇੰਟਰੋਡਿਊਸ ਕੀਤਾ ਜਾ ਰਿਹਾ ਹੈਗਾ ਕੈਲੀਫੋਰਨੀਆ ਦੇ ਵਿੱਚ। ਕਹਿੰਦੇ ਵੀ ਇੰਨੇ ਕੁ ਜ਼ਿਆਦਾ ਜੰਗਲੀ ਸੂਰ ਕੈਲੀਫੋਰਨੀਆ ਦੇ ਵਿੱਚ ਵੱਧ ਚੁੱਕੇ ਹੈਗੇ ਆ। ਇਸ ਨਵੇਂ ਬਿੱਲ ਦੇ ਤਹਿਤ ਸੈਨੇਟ ਬਿੱਲ 856 ਨਾਪਾ ਦੇ ਜਿਹੜੇ ਏਰੀਏ ਦੇ ਬਿੱਲ ਡੌਡ ਸੈਨੇਟਰ, ਸਟੇਟ ਸੈਨੇਟਰ ਜਿਹੜੇ ਆ, ਉਹਨਾਂ ਨੇ ਕਹਿੰਦੇ ਆ ਵੀ ਇਹ ਲਿਆਂਦਾ ਆ ਵੀ ਵੀ ਜਿਹਦੇ ਕੋਲ ਵੀ ਇਦਾਂ ਦੇ ਵਾਈਲਡ ਪਿਗ ਆ, ਉਹਨਾਂ ਨੂੰ ਹੁਣ ਮਾਰਨ ਦੀ ਜਿਹੜੀ ਆ ਉਹ ਇਜਾਜ਼ਤ ਦੇਣੀ ਚਾਹੀਦੀ ਆ। ਜਿਹੜੀ ਉਹਨਾਂ ਦੀ ਪ੍ਰਾਪਰਟੀ ਨੂੰ ਜੇ ਕੋਈ ਡਿਸਟਰੋਏ ਕਰਦਾ ਆ, ਸੋ ਇਹ ਕਹਿੰਦੇ ਵੀ ਬੜੀ ਇੱਕ ਵੱਡੀ ਪ੍ਰੋਬਲਮ ਬਣੀ ਹੈ। ਕੈਲੀਫੋਰਨੀਆ ਡਿਪਾਰਟਮੈਂਟ ਆਫ ਫਿਸ਼ ਐਂਡ ਵਾਈਲਡ ਲਾਈਫ ਪਹਿਲਾਂ ਹੀ ਅਲਾਉ ਕਰਦੀ ਆ ਈਅਰ ਰਾਉਂਡ ਪਿਗ ਹੰਟਿੰਗ ਦੇ ਜਿਹੜੇ ਲਾਇਸੈਂਸਿਸ ਤੇ ਜਿਹੜੇ ਟੈਗਸ ਆ ਉਸ ਨੂੰ ਲੈ ਕੇ, ਪਰ ਕਹਿੰਦੇ ਫਿਰ ਵੀ ਉਸ ਦੇ ਬਾਵਜੂਦ ਇਹ ਜੰਗਲੀ ਸੂਰਾਂ ਦੀ ਸੰਖਿਆ ਲਗਾਤਾਰ ਜਿਹੜੀ ਉਹ ਵੱਧਦੀ ਜਾ ਰਹੀ ਆ। ਲੋਕਾਂ ਦੇ ਕਹਿ ਸਕਦੇ ਆ ਵੀ ਜਿਹੜਾ ਲਾਈਵ ਸਟਾਕ ਆ ਤੇ ਉਹਨਾਂ ਦੀ ਜਿਹੜੀ ਪ੍ਰਾਪਰਟੀ ਆ ਉਸ ਤੇ ਕਾਫੀ ਜ਼ਿਆਦਾ ਨੁਕਸਾਨ ਪਹੁੰਚਾ ਰਹੇ ਆ। ਹੁਣ ਕਹਿੰਦੇ ਵੀ 58 ਦੇ ਵਿੱਚੋਂ 56 ਕਾਉਂਟੀਜ਼ ਦੇ ਵਿੱਚ ਇਹ ਜਿਹੜੇ ਜੰਗਲੀ ਸੂਰ ਆ ਕੈਲੀਫੋਰਨੀਆ ਦੇ ਵਿੱਚ ਪਾਏ ਜਾਂਦੇ ਹੈਗੇ ਆ। ਕਾਂ, ਮੋਰ ਤੇ ਹੁਣ ਜੰਗਲੀ ਸੂਰ। ਜੀ। ਤੇ ਅਗਲੀ ਖਬਰ ਵੱਲ ਚਲੀਏ। ਪੀਜੀ ਐਂਡ ਈ ਦੇ ਸੰਬੰਧ ਦੇ ਵਿੱਚ ਇੱਕ ਜੱਜ ਨੇ ਪੀਜੀ ਐਂਡ ਈ ਨੂੰ ਅੱਜ ਬਹੁਤ ਝਾੜਾਂ ਪਾਈਆਂ ਹੈਗੀਆਂ। 5 ਸਾਲਾਂ ਦੀ ਉਹਨਾਂ ਦੀ ਕ੍ਰਿਮੀਨਲ ਪ੍ਰੋਬੇਸ਼ਨ ਚੱਲ ਰਹੀ ਸੀ ਪੀਜੀ ਐਂਡ ਈ ਦੀ। ਤੇ ਜਿਹੜਾ ਸੁਪਰਵਾਈਜ਼ਿੰਗ ਜੱਜ ਆ, ਉਹਨੇ ਲਾਸਟ ਆਪਣਾ ਲੈਕਚਰ ਵੀ ਦਿੱਤਾ ਉਹਨਾਂ ਨੂੰ। ਜੱਜ ਵਿਲੀਅਮ ਐਲਸਪ ਨੇ ਕਹਿੰਦੇ ਵੀ 8 ਪੇਜਾਂ ਦੇ ਵਿੱਚ ਹੁਣ ਫਾਈਨਲ ਕਮੈਂਟਸ ਵੀ ਆਪਣੇ ਕੀਤੇ ਆ। ਕਹਿੰਦੇ ਵੀ ਪ੍ਰੋਬੇਸ਼ਨ ਦੇ ਦੌਰਾਨ, ਪ੍ਰੋਬੇਸ਼ਨ ਦਾ ਮਤਲਬ ਹੁੰਦਾ ਆ ਵੀ ਉਸ ਟਾਈਮ ਦੇ ਉੱਤੇ ਤੁਸੀਂ ਬੰਦੇ ਬਣ ਕੇ ਰਹਿਣਾ ਆ। ਜਦੋਂ ਹੁਣ ਜੇ ਤੁਸੀਂ ਕੋਈ ਬੰਦਾ ਗਲਤੀ ਕਰ ਜਾਂਦਾ, ਕਿਸੇ ਦੇ ਚਾਰਜਸ ਲੱਗਦੇ ਆ ਵੀ ਇੰਨਾ ਟਾਈਮ ਦਿੱਤਾ ਗਿਆ, ਨਹੀਂ ਤਾਂ ਤੁਹਾਨੂੰ ਹੋਰ ਉਹਦੇ ਤੇ ਪੈਨਲਟੀ ਲੱਗੂਗੀ, ਜੇਲ੍ਹ ਜਾ ਸਕਦੇ ਆ। ਸੋ ਇਹ ਪੀਜੀ&ਈ ਕੰਪਨੀ ਜਿਹੜੀ ਇਲੈਕਟ੍ਰਿਕ ਕੰਪਨੀ ਹੈ, ਪ੍ਰੋਬੇਸ਼ਨ ਤੇ ਸੀ ਪਿਛਲੇ 5 ਸਾਲਾਂ ਤੋਂ। ਕਹਿੰਦੇ ਪ੍ਰੋਬੇਸ਼ਨ ਦੇ ਦੌਰਾਨ 31 ਵਾਈਲਡ ਫਾਇਰਸ ਲੱਗੀਆਂ ਹੈਗੀਆਂ, 31 ਦੇ ਕਰੀਬ, ਜਿਹਦੇ ਨਾਲ 1.5 ਮਿਲੀਅਨ ਏਕੜ ਸੜ ਕੇ ਸੁਆਹ ਹੋਏ ਆ। 23,956 ਸਟਰਕਚਰਸ ਜਿਹੜੀਆਂ ਸੜੀਆਂ ਹੈਗੀਆਂ ਤੇ 113 ਲੋਕਾਂ ਦੀ ਜਿਹੜੀ ਮੌਤ ਹੋਈ ਹੈਗੀ ਆ। ਤੇ ਉਹਨਾਂ ਨੇ, ਜੱਜ ਸਾਹਿਬ ਨੇ ਇਹ ਕਿਹਾ ਵੀ ਪੀਜੀ&ਈ ਤਾਂ ਇੱਕ ਤਰ੍ਹਾਂ ਨਾਲ ਕ੍ਰਾਈਮ ਸਪਰੀ ਤੇ ਗਈ ਹੈਗੀ ਆ। ਸੋ ਇਹ ਬਹੁਤ ਮਾੜੀ ਗੱਲ ਹੈਗੀ ਆ। ਜੀ ਬਿਲਕੁਲ। ਸੋ ਤੁਸੀਂ ਹੁਣ ਹਿਸਾਬ ਲਾ ਲਓ ਵੀ ਇਹਨਾਂ ਦੇ ਦੌਰਾਨ ਕਿੰਨਾ ਜ਼ਿਆਦਾ ਜਿਹੜਾ ਨੁਕਸਾਨ ਆ ਇਸ ਦੇ ਕਰਕੇ ਜਿਹੜਾ ਉਹ ਹੋ ਚੁੱਕਾ ਹੈਗਾ ਆ। ਕਿੰਨੀਆਂ ਜਾਨਾਂ ਤੇ ਕਿੰਨਾ ਜਿਹੜਾ ਮਾਲੀ ਨੁਕਸਾਨ ਕੀਤਾ ਆ ਪੀਜੀ